ਪੰਜਾਬੀ ਰੇਡੀਓ 'ਚ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪਾਨਾ ਜੀ। ਦੱਸਣਗੇ ਪੰਜਾਬ ਵਿੱਚ, ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੁੱਚਾ ਸਿੰਘ ਜੀ ਪ੍ਰੈਜ਼ੀਡੈਂਟ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਤੋਂ, ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸ਼ਾਹਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜੇ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਹਰਵੰਤ ਸਿੰਘ ਜੀ ਉਪਾਓ ਜੁਬਾ ਸਿਟੀ ਤੋਂ, ਐਰੋ ਟਰੱਕ ਸੇਲ ਵਾਲੇ ਜਿਨ੍ਹਾਂ ਤੋਂ ਤੁਸੀਂ ਪੁਰਾਣੇ ਟਰੱਕ ਅਤੇ ਟ੍ਰੇਲਰ ਲੈ ਸਕਦੇ ਹੋ, ਫੋਨਟੈਨਾ ਤੋਂ ਜਿਨ੍ਹਾਂ ਦਾ ਫੋਨ ਨੰਬਰ 9097868008। ਤੇ ਚੱਲਦੇ ਹਾਂ ਜੀ ਹੁਣ ਆਪਣੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪਾਨੂ ਜੀ, ਆਪਾਂ ਗੱਲ ਕਰੀਏ ਮੀਡੀਏ ਦੀ, ਤਾਂ ਹੁਣ ਗੁੜਗਾਉਂ 'ਚ ਵੀ ਮੀਡੀਆ ਨਿਸ਼ਾਨੇ 'ਤੇ। ਬਿਲਕੁਲ ਜੀ, ਐਕਚੁਅਲੀ ਹਰਿਆਣੇ ਦੇ ਵਿੱਚ ਜਿਹੜਾ ਪੰਚਕੂਲਾ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਜਦੋਂ ਆ ਸਰਸੇ ਵਾਲੇ ਨੂੰ ਜਿਸ ਦਿਨ ਇਹ ਅਰੈਸਟ ਹੋਇਆ ਜੀ, ਉਦੋਂ ਜਦੋਂ ਹਿੰਸਾ ਹੋਈ ਆ, ਉਦੋਂ ਵੀ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਮੀਡੀਆ ਸੀਗਾ। ਉਹਦੀਆਂ ਜਿਵੇਂ ਉਹ ਵੀ ਵੈਨ ਭੰਨੀਆਂ ਗਈਆਂ, ਕੁੱਟਮਾਰ ਜਿਹੜੀ ਸੀ ਮੀਡੀਆ ਵਾਲਿਆਂ ਦੇ ਨਾਲ ਕੀਤੀ ਗਈ। ਗੌਰੀ ਲੰਕੇਸ਼ ਦਾ ਕਤਲ ਉਹ ਤੋਂ ਅਗਲੀ ਘਟਨਾ ਜਿਹੜੀ ਸੀਗੀ ਜੀ, ਕਿਉਂਕਿ ਉਹਨੂੰ ਬੋਲਣ ਲਿਖਣ ਦੀ ਵਜ੍ਹਾ ਕਰਕੇ ਗੋਲੀ ਮਾਰ ਦਿੱਤੀ ਗਈ। ਇੱਥੇ ਗੁੜਗਾਉਂ ਦੇ ਵਿੱਚ ਇੱਕ ਘਟਨਾ ਪਿਛਲੇ ਦਿਨੀ ਵਾਪਰੀ, ਜਿੱਥੇ ਇੱਕ ਛੋਟੇ ਬੱਚੇ ਦਾ ਜਿਹੜਾ ਦੂਜੀ ਕਲਾਸ ਦੇ ਵਿੱਚ ਪੜ੍ਹਦਾ ਸੀਗਾ, ਬੱਸ ਦੇ ਕੰਡਕਟਰ ਨੇ ਹੀ ਜਿਹੜਾ ਸੀਗਾ ਉਹ ਕਤਲ ਕਰ ਦਿੱਤਾ ਸਕੂਲ ਦੇ ਵਿੱਚ। ਸਿਕਿਉਰਿਟੀ ਨੂੰ ਲੈ ਕੇ ਕਈ ਕਿਸਮ ਦੇ ਸਵਾਲ ਜਿਹੜੇ ਸੀਗੇ ਜੀ ਉਹ ਉੱਠੇ ਕਿ ਉੱਥੇ ਕਾਹਦੀ ਜਿਹੜੀ ਉਹ ਸਿਕਿਉਰਿਟੀ ਸੀ, ਕਿਉਂਕਿ ਬੱਚਿਆਂ ਦੇ ਵਾਸਤੇ ਮਾਪੇ ਜਿਹੜੇ ਆ ਜੀ ਉਹ ਸਕੂਲ ਨੂੰ ਸਭ ਤੋਂ ਵੱਧ ਸੇਫ ਸਮਝਦੇ ਆ। ਮਾਪੇ ਲਗਾਤਾਰ ਜਿਹੜਾ ਜੀ ਉਹ ਇੱਥੇ ਰੋਸ ਮੁਜ਼ਾਹਰੇ ਕਰ ਰਹੇ ਆ, ਖਾਸ ਤੌਰ ਦੇ ਉੱਤੇ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਖਿਲਾਫ। ਜਿਹੜੇ ਮਾਪੇ ਸੀਗੇ ਜੀ ਉੱਥੇ ਇਹ ਸਕੂਲ ਦੇ ਨੇੜੇ ਖੁੱਲ੍ਹੇ ਇੱਕ ਠੇਕਾ ਜਿਹੜਾ ਸੀਗਾ ਉਹਦੇ ਵਿਰੋਧ ਕਰ ਰਹੇ ਸੀਗੇ ਔਰ ਆਪਣਾ ਵਿਰੋਧ ਪ੍ਰਗਟ ਕਰ ਰਹੇ ਸੀ। ਜਿਹੜੇ ਪੱਤਰਕਾਰ ਸੀਗੇ ਉਹ ਉੱਥੇ ਇਹਦੀ ਕਵਰੇਜ ਦੇ ਵਾਸਤੇ ਗਏ। ਇਸ ਵਾਰੀ ਜਿਹੜੇ ਪੱਤਰਕਾਰ ਸੀਗੇ ਜੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੇ ਸਰਸੇ ਵਾਲੇ ਦੇ ਪ੍ਰੇਮੀ ਜਾਂ ਜਿਹੜੇ ਲਿਖਣ ਬੋਲਣ ਤੋਂ ਰੋਕਣ ਵਾਲੇ ਉਹ ਨਹੀਂ, ਬਲਕਿ ਉਹਦੇ ਵਿਰੋਧੀ ਜਿਹੜੇ ਸੀ ਉਹ ਪੁਲਿਸ ਵਾਲੇ ਬਣ ਕੇ ਸਾਹਮਣੇ ਆਏ ਔਰ ਪੁਲਿਸ ਨੇ ਜਿਹੜਾ ਸੀਗਾ ਉਹ ਲਾਠੀ ਚਾਰਜ ਕੀਤਾ। ਔਰ ਇਹ ਲਾਠੀ ਚਾਰਜ ਜਿਹੜਾ ਸੀਗਾ ਜੀ, ਇਹਦੇ ਵਿੱਚ ਜ਼ਿਆਦਾ ਜਿਹੜੇ ਸੀ ਉਹ ਮੀਡੀਆ ਵਾਲੇ ਰਗੜ ਹੋ ਗਏ ਜੀ। ਫੋਟੋ ਜਿਹੜੇ ਪੱਤਰਕਾਰ ਸੀ ਉਹਨਾਂ ਦੇ ਕੈਮਰੇ ਵੀ ਤੋੜੇ ਗਏ। ਜਿਹੜੇ ਮੁਜ਼ਾਹਰਾਕਾਰੀ ਸੀ ਉਹਨਾਂ ਨੇ ਸਕੂਲ ਕੈਂਪਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਜੀ ਉਹ ਸੁੱਟੀਆਂ। ਜਿਹੜੇ ਪੁਲਿਸ ਵਾਲੇ ਸੀ ਉਹ ਇਸ ਕਰਕੇ ਮੀਡੀਆ ਵਾਲਿਆਂ ਨੂੰ ਕੁੱਟ ਰਹੇ ਸੀਗੇ ਕਿ ਤੁਸੀਂ ਇਹ ਸਾਰਾ ਕੁਝ ਕੈਮਰਿਆਂ ਦੇ ਵਿੱਚ ਕਿਉਂ ਬੰਦ ਜਿਹੜਾ ਉਹ ਕਰ ਰਹੇ, ਔਰ ਬਾਰ-ਬਾਰ ਇਹੀ ਕਿਹਾ ਜਾ ਰਿਹਾ ਸੀਗਾ ਕਿ ਮੀਡੀਆ ਵਾਲੇ ਆਪਣੇ ਕੈਮਰੇ ਜਿਹੜੇ ਆ ਉਹ ਬੰਦ ਕਰਨ। ਇਹਦੇ ਬਾਵਜੂਦ ਕੁਝ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਇਹ ਕੈਮਰੇ ਔਨ ਰੱਖੇ ਔਰ ਇਹ ਫੁਟੇਜ ਜਿਹੜੀ ਆ ਜੀ ਉਹ ਸਾਰੇ ਸਾਹਮਣੇ ਆ, ਜਿਹਦੇ ਵਿੱਚ ਪੁਲਿਸ ਵਾਲੇ ਬੜੀ ਬੇਰਹਿਮੀ ਦੇ ਨਾਲ ਮੀਡੀਆ ਵਾਲਿਆਂ ਨੂੰ ਜਿਹੜਾ ਜੀ ਉਹ ਕੁੱਟ ਰਹੇ ਨੇ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹਰਿਆਣਾ ਪੁਲਿਸ ਦੀ ਇਹ ਪੰਚਕੂਲਾ ਵਾਲੀ ਜਿਹੜੀ ਘਟਨਾ ਸੀ ਉਦੋਂ ਬਾਅਦ ਹੋ ਰਹੀ ਆਲੋਚਨਾ ਜਿਹੜੀ ਆ ਉਹਦੇ ਦਿਮਾਗ ਦੇ ਵਿੱਚ ਜਿਹੜੀ ਵੜੀ ਹੋਈ ਹੈ, ਜਿਹਦੇ ਕਰਕੇ ਮੀਡੀਆ ਵਾਲਿਆਂ ਨੂੰ ਇੱਥੇ ਨਿਸ਼ਾਨੇ ਤੇ ਰੱਖਿਆ ਗਿਆ ਗੁੜਗਾਉਂ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਨਵੇਂ ਨਾਮ ਗੁਰੂਗ੍ਰਾਮ ਦੇ ਨਾਲ ਜਾਣਿਆ ਜਾਂਦਾ ਜੀ। ਕਿਉਂਕਿ ਉਹ ਵੀਡੀਓ ਥੋੜ੍ਹੀ ਜਿਹੀ ਮੈਂ ਵੀ ਦੇਖੀ ਆਪੇ, ਉਹ ਕਿਸ ਤਰ੍ਹਾਂ ਰਿਕਾਰਡ ਕਰ ਰਹੇ ਆ। ਦੇਖੋ ਇਹਨਾਂ ਦੀਆਂ ਝੂਠ ਇਹਨਾਂ ਦਾ ਸਾਹਮਣੇ ਆਵੇ ਤਾਂ ਦੁੱਖ ਤੇ ਲੱਗਦਾ ਹੀ ਆ। ਤੇ ਅੱਗੇ ਆਪਾਂ ਗੁਰਦੁਆਰੇ ਦੀ ਪ੍ਰਧਾਨਗੀ ਦੀ ਗੱਲ ਕਰੀਏ, ਜਿੱਥੇ ਪ੍ਰਧਾਨਗੀ ਦੀ ਗੱਲ ਆ ਜਾਏ, ਹਉਮੈ ਦੀ ਗੱਲ ਹੋ ਜਾਏ, ਉੱਥੇ ਫਿਰ ਖੂਨੋ ਖੂਨ ਹੀ ਹੁੰਦਾ। ਬਿਲਕੁਲ ਜੀ, ਇਹ ਅਕਸਰ ਹੀ ਜਿਹੜਾ ਜੀ ਗੁਰਦੁਆਰਿਆਂ ਦੇ ਵਾਸਤੇ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਜੀ ਵਾਪਰਦਾ ਰਹਿੰਦਾ, ਚਾਹੇ ਉਹ ਦੇਸ਼ ਹੋਵੇ ਤੇ ਚਾਹੇ ਵਿਦੇਸ਼। ਇਹ ਮੋਗੇ ਦੇ ਨੇੜੇ ਪਿੰਡ ਸੱਦਾ ਸਿੰਘ ਵਾਲਾ ਪੈਂਦਾ, 6ਵੇਂ ਪਾਤਸ਼ਾਹ ਦੇ ਨਾਲ ਇੱਥੇ ਸੰਬੰਧਿਤ ਗੁਰਦੁਆਰਾ ਹੈ ਮੰਜੀ ਸਾਹਿਬ। ਇਹਦੀ ਕਮੇਟੀ ਦਾ ਰੌਲਾ ਰੱਪਾ ਜਿਹੜਾ ਜੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਔਰ ਚੱਲਦਾ ਵਾਦ-ਵਾਦ ਜਿਹੜਾ ਸੀਗਾ ਜੀ ਉਹ ਖੂਨੀ ਰੂਪ ਧਾਰਨ ਕਰ ਗਿਆ। ਦੋ ਧਿਰਾਂ ਦੇ ਵਿਚਾਲੇ ਜੰਮ ਕੇ ਲੜਾਈ ਜਿਹੜੀ ਹੋਈ, ਇਹਦੇ ਵਿੱਚ ਪੱਗਾਂ ਜਿਹੜੀਆਂ ਉਹ ਲਾਹੀਆਂ ਗਈਆਂ, ਇੱਕ ਦੂਜੇ ਨੂੰ ਸੱਟਾਂ ਮਾਰੀਆਂ ਗਈਆਂ। ਇੱਕ ਔਰਤ ਦੇ ਸਣੇ 7 ਜਾਣੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦੇ ਵਿਚਾਲੇ ਕੋਈ 2.5 ਮਹੀਨਿਆਂ ਤੋਂ ਇਹ ਰੌਲਾ ਰੱਪਾ ਜਿਹੜਾ ਜੀ ਉਹ ਚੱਲ ਰਿਹਾ। 23
ਜੁਲਾਈ ਨੂੰ ਦੋਵਾਂ ਧਿਰਾਂ ਨੇ ਗੁਰਦੁਆਰੇ ਦੀ ਗੋਲਕ ਨੂੰ ਜੰਦਰਾ ਲਾਤਾ ਸੀਗਾ ਇਸ ਮਸਲੇ ਦੇ ਹੱਲ ਦੇ ਵਾਸਤੇ। ਜਿਹੜਾ ਇੱਥੋਂ ਦੇ ਕਾਂਗਰਸੀ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਸਿੰਘ ਉਹਨੇ ਉਹ ਜਿਹੜੇ ਦੀ ਗੁਰਦੁਆਰੇ ਦੇ ਵਿੱਚ ਪਹੁੰਚੇ, ਉੱਥੇ ਪੁਲਿਸ ਵੀ ਜਿਹੜੀ ਦੀ ਉਹ ਮੌਜੂਦ ਸੀਗੀ। ਵਿਧਾਇਕ ਨੇ ਦੋਵਾਂ ਧਿਰਾਂ ਦਾ ਪੱਖ ਸੁਣਿਆ। 12 ਸਤੰਬਰ ਨੂੰ 3 ਵਜੇ ਮੁੜ ਕੇ ਗੁਰਦੁਆਰੇ ਦੇ ਵਿੱਚ ਮੀਟਿੰਗ ਕਰਨ ਦਾ ਜਿਹੜਾ ਦੀ ਉਹ ਸਮਾਂ ਰੱਖ ਲਿਆ। ਵਿਧਾਇਕ ਜਿਹੜਾ ਸੀਗਾ ਜੀ ਉਹ ਗੁਰਦੁਆਰੇ ਚੋਂ ਜੇ ਬਾਹਰ ਨਿਕਲਿਆ ਕਿ ਦੋਵਾਂ ਧਿਰਾਂ ਦੇ ਵਿਚਾਲੇ ਜਿਹੜਾ ਦੀ ਉਹ ਗਾਲੀ ਗਲੋਚ ਹੋਇਆ ਔਰ ਉਸ ਤੋਂ ਬਾਅਦ ਘਸੁੰਨ ਮੁੱਕੀ ਤੇ ਕਿਰਪਾਨਾਂ ਜਿਹੜੀਆਂ ਸੀਗੀਆਂ ਉਹ ਚੱਲ ਪਈਆਂ। ਇਹਦੇ ਵਿੱਚ ਜਿਹੜੇ ਦੀ 7 ਜਣੇ ਜਿਹੜੇ ਜ਼ਖਮੀ ਹੋਏ ਆ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਜਿਹੜੀ ਸ਼ਾਮਲ ਹੈ। ਜਿਹੜਾ ਜ਼ਖਮੀ ਹੋਣ ਵਾਲਿਆਂ ਦੇ ਵਿੱਚ ਇੱਕ ਧੜੇ ਦੇ ਵੱਲੋਂ ਚੁਣਿਆ ਗਿਆ ਪ੍ਰਧਾਨ ਵੀ ਜਿਹੜਾ ਉਹ ਦੱਸਿਆ ਜਾਂਦਾ। ਪਿੰਡ ਦੇ ਲੋਕ ਕਹਿੰਦੇ ਆ ਕਿ ਗੁਰਦੁਆਰੇ ਦੀ ਪੁਰਾਣੀ ਪ੍ਰਬੰਧਕ ਕਮੇਟੀ ਆਗੂ ਦੇ ਵੱਲੋਂ ਜਿਹੜਾ ਜੀ ਉਹ ਸੇਵਾ ਛੱਡਣ ਦਾ ਹੋਕਾ ਦਿੱਤੇ ਜਾਣ ਤੋਂ ਬਾਅਦ ਪਿੰਡ 2 ਧੜਿਆਂ ਦੇ ਵਿੱਚ ਜਿਹੜਾ ਜੀ ਉਹ ਵੰਡਿਆ ਗਿਆ। ਦੋਵਾਂ ਧਿਰਾਂ ਨੇ ਆਪੋ ਆਪਣੀ ਪ੍ਰਬੰਧਕ ਕਮੇਟੀ ਬਣਾ ਲਈ। 23 ਜੁਲਾਈ ਨੂੰ ਦੋਵਾਂ ਧਿਰਾਂ ਨੇ ਗੋਲਕ ਨੂੰ ਤਾਲੇ ਲਾਤੇ। ਪੁਰਾਣੀ ਕਮੇਟੀ ਦਾ ਜਿਹੜਾ ਆਗੂ ਸੀਗਾ ਜੀ ਉਹਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਕੁਝ ਜਿਹੜੇ ਗਰਮ ਖਿਆਲੀ ਸੀ ਉਹ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ। ਉਹਨੇ ਇਹ ਵੀ ਦਾਅਵਾ ਕੀਤਾ ਕਿ ਪਿੰਡ ਦੀ ਸੰਗਤ ਤੇ ਹੋਰ ਮੋਹਤਬਰਾਂ ਨੇ ਨਵੀਂ ਕਮੇਟੀ ਜਿਹੜੀ ਪ੍ਰਧਾਨ ਹੈ ਉਹਨੂੰ ਰੱਦ ਕਰ ਦਿੱਤਾ ਹੈ, ਪਰ ਉਹ ਪ੍ਰਧਾਨਗੀ ਦੇ ਵਾਸਤੇ ਜਿਹੜਾ ਜੀ ਉਹ ਬਜਿੱਦ ਸੀਗਾ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਸਿਆਸਤ ਕਿਤੇ ਨਾ ਕਿਤੇ 2 ਪਾਰਟੀਆਂ ਦੀ ਜਿਹੜੀ ਹੈ ਕਿ ਇੱਕ ਪਾਰਟੀ ਦੇ ਬੰਦੇ ਜਿਹੜੇ ਆ ਉਹ ਇਹਦੇ ਉੱਤੇ ਕਿਵੇਂ ਕਾਬਜ਼ ਜਿਹੜੇ ਹੋ ਸਕਦੇ ਆ, ਜਦੋਂ ਕਿ ਪੁਰਾਣੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਅਸੀਂ ਪੁਰਾਣੀ ਪਾਰਟੀ ਵਾਲੇ ਆ, ਅਸੀਂ ਕਾਬਜ਼ ਹੋਣਾ। ਬੇਸ਼ੱਕ ਇਹ ਕਹਿਣ ਨੂੰ ਗੁਰਦੁਆਰੇ ਦੀ ਪ੍ਰਧਾਨਗੀ ਦਾ ਝਗੜਾ ਸੀਗਾ, ਪਰ ਪਿੱਛੇ ਜਿਹੜੀ ਕਹਾਣੀ ਹੈ ਜੀ ਉਹ 2 ਸਿਆਸੀ ਪਾਰਟੀਆਂ ਦੀ ਹੈ ਜੀ। ਤੇ ਅੱਗੇ ਆਪਾਂ ਇੰਪਰੂਵਮੈਂਟ ਟਰਸਟ ਦੀ ਜੇ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ, ਤੇ ਉਸ ਵਿੱਚ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ। ਬਿਲਕੁਲ ਜੀ, ਐਕਚੁਅਲੀ ਘੁਟਾਲੇ ਤਾਂ ਸਾਹਮਣੇ ਜਿਹੜਾ ਜੀ ਹਰ ਰੋਜ਼ ਹੀ ਆ ਰਹੇ ਨੇ, ਪਰ ਗੱਲ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਘੱਟ ਲੱਗ ਰਹੀ ਆ। ਹੁਣ ਅੰਮ੍ਰਿਤਸਰ ਦੇ ਨਗਰ ਸੁਧਾਰ ਟਰਸਟ ਦੇ ਵਿੱਚ ਜਿਹੜਾ ਜੀ 80 ਕਰੋੜ ਰੁਪਈਆ ਖੁਰਦ-ਬੁਰਦ ਹੋਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਦੱਸੀ ਗਈ ਆ। ਇਹਦੀ ਵਿਭਾਗੀ ਜਾਂਚ ਤੋਂ ਬਾਅਦ ਮਾਮਲਾ ਪੁਲਿਸ ਨੂੰ ਦਿੱਤਾ ਗਿਆ। 7 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ ਗਿਆ। ਜਿਹੜੇ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਇਹ ਖੁਲਾਸਾ ਕੀਤਾ। ਹੁਣ ਸਵਾਲ ਇਹ ਹੈ ਜੀ ਕਿ ਜਦੋਂ ਮੰਤਰੀ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕਰਦੇ ਨੇ, ਲਗਾਤਾਰ ਕਰ ਰਹੇ ਨੇ ਸਿੱਧੂ ਸਾਹਿਬ ਘੁਟਾਲਿਆਂ ਦਾ, ਸਵਾਲ ਇਹ ਹੈ ਜੀ ਕਿ ਸਰਕਾਰ ਨੇ ਸਟੈਂਡ ਲੈਣਾ ਹੁੰਦਾ ਇਹਨਾਂ ਦੇ ਜਿਹੜਾ ਜੀ ਉਹ ਖਿਲਾਫ। ਪਹਿਲਾਂ ਇਹ ਕਦੇ ਇਸ ਤਰ੍ਹਾਂ ਦੀ ਪ੍ਰੈਕਟਿਸ ਨਹੀਂ ਸੀ ਹੁੰਦੀ ਕਿ ਜਿਹੜਾ ਮੰਤਰੀ ਆ ਉਹ ਕਿਸੇ ਘੁਟਾਲੇ ਦੀ ਜਾਂਚ ਜਿਹੜੀ ਹੈ ਜੀ ਉਹ ਦੱਸੇ, ਬਲਕਿ ਉਹ ਇਹ ਦੱਸਦਾ ਸੀਗਾ ਕਿ ਘੁਟਾਲਾ ਹੋਇਆ ਸੀ ਆਹ ਫਲਾਂ ਤੇ ਆਹ ਬੰਦੇ ਜਿਹੜੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਜੀ। ਇਹ ਥੋੜਾ ਜਿਹਾ ਡਿਫਰੈਂਟ ਇਸ ਵਾਰੀ ਜਿਹੜਾ ਜੀ ਹੋ ਰਿਹਾ। ਜਿਹੜੇ ਇਹ ਦੱਸਿਆ ਗਿਆ ਜੀ ਕਿ ਵਿਜੀਲੈਂਸ ਨੇ ਇਹਦੀ ਜਾਂਚ ਕੀਤੀ ਗਈ ਔਰ ਇਹਦੇ ਵਿੱਚ ਜਿਹੜੇ ਅਫਸਰ ਨੇ 7 ਦੇ ਕਰੀਬ ਉਹ ਦੋਸ਼ੀ ਪਾਏ ਗਏ ਆ ਔਰ ਉਹਨਾਂ ਨੂੰ ਸਸਪੈਂਡ ਵੀ ਜਿਹੜਾ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਹੁਣ ਇਹ ਕਿਹਾ ਗਿਆ ਜੀ ਕਿ ਪੁਲਿਸ ਇਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਦਰਜ ਕਰੂਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਕਿਹਾ ਜੀ ਕਿ ਵਿਭਾਗੀ ਜਾਂਚ ਤੋਂ ਪਹਿਲਾਂ 3 ਬੈਂਕ ਖਾਤਿਆਂ ਤੋਂ ਇਹ ਸ਼ੁਰੂ ਹੋਈ ਸੀ। 2 ਤੇ 3 ਕਰੋੜ ਰੁਪਏ ਦੇ ਘਪਲੇ ਦਾ ਅੰਦਾਜ਼ਾ ਸੀਗਾ, ਪਰ ਹੁਣ 70 ਬੈਂਕ ਖਾਤੇ ਜਿਹੜੇ ਜੀ ਉਹ ਸਾਹਮਣੇ ਆਏ ਨੇ ਤੇ 80 ਕਰੋੜ ਰੁਪਏ ਖੁਰਦ-ਬੁਰਦ ਜਿਹੜੇ ਆ ਉਹ ਹੋਏ ਆ। ਇਹਦੇ ਵਿੱਚ ਸ਼ਾਮਲ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੇ ਸਰਕਾਰੀ ਖਾਤਿਆਂ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਖੋਲੇ ਖਾਤਿਆਂ ਦੇ ਵਿੱਚ ਇਹਨੂੰ ਤਬਦੀਲ ਕਰਾ ਲਿਆ। ਵਿਭਾਗ ਦਾ ਕੋਈ ਆਡਿਟ ਜਿਹੜਾ ਜੀ ਉਹ ਨਾ ਹੋਣ ਕਰਕੇ ਇਹ ਘਪਲਾ ਹੁਣ ਤੱਕ ਲੁਕਿਆ ਰਿਹਾ ਔਰ ਜਿੰਨੇ ਕਰਮਚਾਰੀ ਸੀ ਜੀ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ ਕਿ ਇਹਨਾਂ ਨੂੰ ਦੋਸ਼ ਪੱਤਰ ਜਾਰੀ ਕੀਤਾ ਜਾਊਗਾ। ਜਿਹੜੀਆਂ ਸਥਾਨਕ ਸਰਕਾਰਾਂ ਵਿਭਾਗ ਦੇ ਪਿਛਲੇ ਸਮੇਂ ਦੇ ਵਿੱਚ ਹੋਏ ਜਿਹੜੇ ਕੰਮ ਚੰਡੀਗੜ੍ਹ ਤੇ ਹਰਿਆਣਾ ਦੇ ਨਾਲੋਂ ਵੱਧ ਮੁੱਲ ਦੇ ਉੱਤੇ ਕੀਤੇ ਗਏ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਦੱਸਿਆ। ਉਹਨਾਂ ਨੇ ਕਿਹਾ ਕਿ ਵਿਭਾਗ ਨੂੰ ਇਹਦੇ ਨਾਲ ਵੱਡਾ ਚੂਨਾ ਜਿਹੜਾ ਉਹ ਲੱਗਿਆ ਕਿਉਂਕਿ ਇਹ ਆਪਣੇ ਰਿਸ਼ਤੇਦਾਰਾਂ ਨੂੰ ਹੀ ਅੱਗੇ ਤੋਂ ਅੱਗੇ ਜਿਹੜਾ ਉਹ ਕੰਮ ਦਿੰਦੇ ਸਨ। ਇਹਨਾਂ ਜ਼ਰੂਰ ਹੈ ਕਿ ਜਿਹੜਾ ਇਹ ਮਹਿਕਮਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਆ ਜੀ ਉਹ ਘਪਲੇ ਤਾਂ ਉਜਾਗਰ ਜਿਹੜੇ ਆ ਜੀ ਕੰਟੀਨਿਊਸ ਕਰ ਰਹੇ ਨੇ, ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਆ ਜੀ ਉਹ ਕਰ ਰਹੇ ਨੇ। ਪਰ ਜਦੋਂ ਉਹ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਜੀ ਉਹ ਠੱਪੀ ਜਾਂਦੀ ਆ। ਉਹਨਾਂ ਨੇ ਜਿਹੜਾ ਜੀ ਘਪਲਾ ਉਜਾਗਰ ਕੀਤਾ ਸੀਗਾ, ਜਿਹੜਾ ਇੱਕ ਪਿਛਲੇ ਦਿਨੀ ਵਿਅਕਤੀ ਭਾਪਾ ਜਿਹੜਾ ਜੀ 100 ਕਰੋੜ ਰੁਪਈਆ ਆਪਣੇ ਅਕਾਊਂਟਾਂ ਚੋਂ ਕਢਾ ਕੇ ਐਸਾ ਗਾਇਬ ਹੋਇਆ ਜੀ, ਅਜੇ ਤੱਕ ਉਹ ਲੱਭ ਹੀ ਨਹੀਂ ਰਿਹਾ ਜੀ। ਬਿਲਕੁਲ ਜੀ, ਆਪ ਹੀ ਇੱਧਰ ਉੱਧਰ ਕਰ ਦਿੰਦੇ ਆ। ਕੱਪੜੇ ਤਾਂ ਬਹੁਤ ਜ਼ਿਆਦਾ ਜੀ, ਕੱਪੜਿਆਂ ਤੋਂ ਬਿਨਾਂ ਹੈ ਹੀ ਕੁਛ ਨਹੀਂ ਗਾ। ਅਤੇ ਅੱਗੇ ਹਰ ਇੱਕ ਦੀਆਂ ਅੱਖਾਂ ਲੱਗੀਆਂ ਪਈਆਂ ਆ ਸਿਰਸਾ ਡੇਰੇ ਦੀ ਤਲਾਸ਼ੀ ਦੇ ਕੇ ਉਹਦੇ ਵਿੱਚ ਕੀ ਹੋਊਗਾ, ਪਰ ਜਿਹੜੀ ਉਹ ਤਲਾਸ਼ੀ ਦੀ ਜਾਣਕਾਰੀ ਆ ਉਹ ਤਾਂ ਕਹਿੰਦੇ ਲਿਫਾਫੇ 'ਚ ਹੀ ਬੰਦ ਹੋ ਗਈ ਆ।
ਬਿਲਕੁਲ ਜੀ। ਉੱਥੋਂ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਜੀ ਉਹ ਟੱਡੀਆਂ ਰਹਿ ਗਈਆਂ, ਜਿਹਨੂੰ ਇਹਨੇ ਗੁਫਾ ਨਾਮ ਦਿੱਤਾ ਹੋਇਆ ਸੀਗਾ ਜੀ। ਗੁਫਾ ਤਾਂ ਨਹੀਂ ਹੈਗੀ ਵੈਸੇ ਉਹ, ਗੁਫਾ ਤਾਂ ਜਿਹੜਾ ਲਫ਼ਜ਼ ਹੈ ਜੀ ਉਹ ਧਰਤੀ ਹੇਠਲੀ ਜਿਹੜੀ ਹੈ ਜੀ ਪੁੱਟ ਕੇ ਬਣਾਈ ਗਈ ਹੁੰਦੀ ਆ। ਇਹ ਤਾਂ ਧਰਤੀ ਦੇ ਉੱਪਰ ਸੀ, ਇੱਕ ਬੇਸਮੈਂਟ ਦੇ ਵਿੱਚ ਕੁਛ ਇਹਦਾ ਹਿੱਸਾ ਜ਼ਰੂਰ ਹੈਗਾ। 13 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਆਲੀਸ਼ਾਨ ਸਰਸੇ ਵਾਲੇ ਦਾ ਘਰ ਸੀਗਾ ਜੀ, ਜਿਹੜਾ ਲਿਫਟ ਦੇ ਨਾਲ ਜੁੜਿਆ ਹੋਇਆ ਸੀਗਾ। ਉੱਥੋਂ ਜਿਹੜੀਆਂ ਜੀ ਮਿਲੀਆਂ ਨੇ ਕੁਝ ਸੁਰੰਗਾਂ ਜਿਹੜੀਆਂ ਕਿ ਸਾਧਵੀਆਂ ਦੇ ਜਿਹੜਾ ਹੋਸਟਲ ਸੀਗਾ ਉੱਥੋਂ ਤੱਕ ਜਾਂਦੀਆਂ ਨੇ। ਇਹ ਜ਼ਰੂਰ ਜਿਹੜੀ ਹੈ ਜੀ ਪ੍ਰਾਪਤੀ ਕਹੀ ਜਾ ਰਹੀ ਆ। ਹੋਰ ਸਮਾਨ ਗੁਫਾ ਦੇ ਅੰਦਰੋਂ ਕੀ ਮਿਲਿਆ ਇਹ ਅਜੇ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਸੀਗਾ ਜੀ ਨਿਯੁਕਤ, ਜਿਨ੍ਹਾਂ ਨੂੰ ਜਿਹੜੇ ਰਿਟਾਇਰਡ ਜੱਜ ਨੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਛਾਣਬੀਣ ਕਰਕੇ ਤੇ ਲਿਫਾਫਾ ਬੰਦ ਜਿਹੜੀ ਹੈ ਜੀ ਰਿਪੋਰਟ ਇਹ ਅੱਜ ਹਾਈ ਕੋਰਟ ਦੇ ਵਿੱਚ ਉਹ ਸਬਮਿਟ ਕਰਵਾ ਸਕਦੇ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਸਾਰੀ ਜਿੰਨੀ ਡਿਟੇਲ ਸੀਗੀ ਜੀ ਉਹ ਇਹਨਾਂ ਨੇ ਜਿਹੜੇ ਕਮਿਸ਼ਨਰ ਨੇ AKS ਪਵਾਰ ਉਹਨਾਂ ਨੇ ਲਿਖ ਕੇ ਹਾਈ ਕੋਰਟ ਦੇ ਵਾਸਤੇ ਤਿਆਰ ਕਰ ਲਈ ਆ। ਕੀ ਇਹਦੇ ਵਿੱਚ ਆ ਜੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲੀ ਜਾਂਦੀਆਂ ਨੇ। ਕੁਝ ਤਾਂ ਜਿਹੜੇ ਆ ਜੀ ਉਹ ਇਹ ਕਹਿ ਰਹੇ ਆ ਕਿ ਬਹੁਤਾ ਕੁਝ ਉੱਥੋਂ ਨਹੀਂ ਲੱਭਿਆ ਅੰਦਰੋਂ, ਜਿਹੜਾ ਉਹਨਾਂ ਨੇ ਬਿਲੇ ਲਾ ਲਿਆ ਕਿਉਂਕਿ ਉਹਨਾਂ ਨੂੰ ਸਮਾਂ ਮਿਲ ਗਿਆ। ਜਿੰਨਾ ਕੈਸ਼ ਇੱਥੇ ਜਿਹੜਾ ਜੀ ਉਹ ਦੱਸੀਦਾ, ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਜੀ, ਕਰੋੜਾਂ ਰੁਪਈਏ ਦੀ ਜਿਹੜੀ ਆਮਦਨ ਆ ਉਹ ਮਹੀਨੇ ਦੀ ਇਹਨੇ ਸੈੱਟ ਕੀਤੀ ਹੋਈ ਸੀ। ਕਈ ਤਰੀਕੇ ਸੀਗੇ ਉਹਦੇ ਵਾਸਤੇ, ਉਹ ਪੈਸਾ ਕੈਸ਼ ਆਉਂਦਾ ਸੀਗਾ ਸਾਰਾ। ਹੁਣ ਉਹ ਪੈਸਾ ਕਿੱਥੇ ਗਿਆ ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਉੱਭਰ ਰਿਹਾ ਕਿ ਉਹ ਪੈਸਾ ਕਿੱਥੇ ਸੀਗਾ। ਉਹਨਾਂ ਦਿਨਾਂ ਦੇ ਦੌਰਾਨ ਇਹ ਕਿਹਾ ਜਾ ਰਿਹਾ ਜਿਹੜੇ ਉਹ ਦਿਨ ਮਿਲੇ ਆ ਉਹ ਪੈਸਾ ਉੱਥੋਂ ਕੱਢ ਲਿਆ ਗਿਆ। ਬਾਕੀ ਵੀ ਜਿੰਨੀਆਂ ਕੰਟਰੋਵਰਸ਼ੀਅਲ ਚੀਜ਼ਾਂ ਸੀਗੀਆਂ ਉਹ ਵੀ ਉੱਥੋਂ ਕੱਢ ਲਈਆਂ ਗਈਆਂ। ਇਹ ਤਾਂ ਪ੍ਰੇਮੀ ਵੀ ਜਿਹੜੇ ਆ ਜੀ ਉਹ ਗੱਲ ਕਹੀ ਜਾਂਦੇ ਆ ਕਿ ਉੱਥੋਂ ਹੁਣ ਕੀ ਲੱਭਣਾ ਸੀਗਾ, ਇੰਨੇ ਦਿਨਾਂ ਦੇ ਦੌਰਾਨ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਂਭ ਸੰਭਾਲ ਲਈਆਂ ਗਈਆਂ। ਇੱਕ ਗੱਲ ਜਿਹੜੀ ਇਹਦੀ ਜ਼ਰੂਰ ਸਾਹਮਣੇ ਆ ਰਹੀ ਆ ਕਿ ਉੱਥੇ ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ, ਜਿਹੜਾ ਰਿਸਰਚ ਸੈਂਟਰ ਬਣਾਇਆ ਸੀਗਾ ਉਹਦਾ ਕੋਈ ਹਿਸਾਬ ਕਿਤਾਬ ਨਹੀਂਗਾ। ਭਾਵ ਕਿ ਜਿਹੜਾ ਖਦਸ਼ਾ ਇੱਕ ਆਪਾਂ ਪਹਿਲਾਂ ਵੀ ਜਿਹੜਾ ਪ੍ਰਗਟ ਕੀਤਾ ਸੀਗਾ ਕਿ ਉੱਥੇ ਮਨੁੱਖੀ ਅੰਗਾਂ ਦੀ ਸਮਗਲਿੰਗ ਹੁੰਦੀ ਸੀ, ਕਹਾਣੀ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਬਿਲਕੁਲ ਕਲੀਅਰ ਹੋ ਕੇ ਜਾ ਰਹੀ ਆ। ਔਰ ਇਹ ਕਿਹਾ ਗਿਆ ਕਿ ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਹਸਪੀਟਲ ਨੂੰ 14 ਡੈੱਡ ਬੋਡੀਜ਼ ਬਿਨਾਂ ਕਿਸੇ ਰਿਕਾਰਡ ਤੋਂ ਦਿੱਤੀਆਂ ਗਈਆਂ ਸੀਗੀਆਂ। ਜਿਹੜੀਆਂ ਉੱਥੇ ਪਿੰਜਰ ਦੀ ਗੱਲ ਸੀਗੀ ਜੀ ਉਹ ਪਟਾਈ ਤਾਂ ਕੁਝ ਥਾਵਾਂ ਤੋਂ ਹੋਈ ਆ। ਤਲਾਬ ਜਿਹੜਾ ਸੀਗਾ ਉਹਦੇ ਵਿੱਚ ਵੀ ਕੋਈ ਸ਼ੱਕੀ ਚੀਜ਼ ਮਿਲੀ ਜਿਹਦੇ ਕਰਕੇ ਗੋਤਾਖੋਰ ਮੰਗਵਾ ਕੇ ਤਲਾਬ ਦੀ ਚੈਕਿੰਗ ਵੀ ਜਿਹੜੀ ਆ ਉਹ ਕੀਤੀ ਗਈ ਆ। ਉੱਥੋਂ ਕੀ ਮਿਲਿਆ ਇਹ ਸਾਰਾ ਕੁਝ ਜਿਹੜਾ ਜੀ ਉਹ ਭੇਦ ਹੈ ਕਿਉਂਕਿ ਮੀਡੀਆ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ। ਉਂਝ ਵੈਸੇ ਜਿਹੜੇ ਇੱਥੋਂ ਦੇ ਕੁਝ ਚੈਨਲ ਹੈਗੇ ਨੇ ਉਹ ਦਾਅਵੇ ਜਿੰਨੇ ਮਰਜ਼ੀ ਵੱਡੇ ਜਿਹੜੇ ਜੀ ਉਹ ਕਰੀ ਜਾਣ ਕਿ ਉਹਨਾਂ ਕੋਲੇ ਬਹੁਤ ਜਾਣਕਾਰੀ ਹੈ ਜਾਂ ਉਹਨਾਂ ਕੋਲੇ ਪੁਖਤਾ ਸਬੂਤ ਨੇ, ਪਰ ਇੱਦਾਂ ਦੀ ਕੋਈ ਗੱਲ ਜਿਹੜੀ ਹੈ ਜੀ ਅਸਲ ਦੇ ਵਿੱਚ ਬਾਹਰ ਨਹੀਂ ਆਈ। ਔਰ ਬਹੁਤਾ ਕੁਝ ਜਿਹੜਾ ਜੀ ਇਸ ਚਿੱਠੀ ਦੇ ਵਿੱਚ ਹੀ ਦਰਜ ਆ। ਹੁਣ ਵੇਖਣਾ ਇਹ ਹੋਊਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਇਹਨੂੰ ਜਨਤਕ ਕਰਦੀ ਹੈ ਜਾਂ ਕਿੰਨੇ ਮਾਮਲੇ ਹੋਰ ਜਿਹੜੇ ਆ ਜੀ ਉਹ ਦਰਜ। ਬਿਲਕੁਲ ਜੀ, ਜਾਂ ਉਸ ਨੂੰ ਹੀ ਜਿਸ ਤਰ੍ਹਾਂ ਮੂਰਥਲ ਦੇ ਕਾਂਡ ਸੀਗਾ ਉਸ ਤਰ੍ਹਾਂ ਹੀ ਇਸ ਤਰ੍ਹਾਂ ਕਰ ਦਿੱਤਾ ਜਾਂਦਾ। ਅਤੇ ਅੱਗੇ ਆਪਾਂ ਜਿਸ ਤਰ੍ਹਾਂ ਸਰਕਾਰਾਂ ਕਿਸਾਨਾਂ ਦੇ ਉਲਟ ਚੱਲਦੀਆਂ ਜੀ ਇਸ ਸੰਸਾਰ 'ਤੇ, ਅਤੇ ਇਸੇ ਤਰ੍ਹਾਂ ਹੁਣ ਮੌਨਸੂਨ ਵੀ ਕਹਿੰਦੇ ਕਿਸਾਨਾਂ ਦੇ ਉਲਟੀ ਭੁਗਤ ਰਹੀ ਹੈ। ਬਿਲਕੁਲ ਜੀ, ਇਸ ਵਾਰੀ ਤਾਂ ਮੌਨਸੂਨ ਜਿਹੜੀ ਆ ਜੀ ਉਹਨੇ ਕਿਸਾਨਾਂ ਦੀ ਖੇਡ ਜਿਹੜੀ ਆ ਜੀ ਉਹ ਕਾਫੀ ਖਰਾਬ ਕੀਤੀ ਆ। ਮੌਨਸੂਨ ਦੀਆਂ ਜਿਹੜੀਆਂ ਭਵਿੱਖਬਾਣੀਆਂ ਸੀਗੀਆਂ ਉਹ ਕੁਛ ਸੀਗੀਆਂ, ਪਰ ਰੀਅਲ ਦੇ ਵਿੱਚ ਮੌਨਸੂਨ ਜਿਹੜੀ ਆ ਜੀ ਉਹ ਵਰੀ ਨਹੀਂ। ਇਸ ਵਾਰੀ ਇਹ ਕਿਹਾ ਜਾ ਰਿਹਾ ਸੀਗਾ ਕਿ ਮੌਨਸੂਨ ਜਿਹੜੀ ਆ ਜੀ ਬੜੀ ਅਰਲੀ ਆ ਰਹੀ ਆ, ਜੁਲਾਈ ਤੋਂ ਪਹਿਲਾਂ ਆ ਜਾਣੀ ਆ, ਬਹੁਤ ਭਰਵੀਂ ਆਉਣੀ ਆ। ਹੁਣ ਜਦੋਂ ਕਿ ਮੌਨਸੂਨ ਜਿਹੜੀ ਆ ਜੀ ਤਕਰੀਬਨ ਚਲੇਗੀ, ਹੁਣ ਇਹ ਕਿਹਾ ਜਾ ਸਕਦਾ ਜੀ ਕਿ ਬਹੁਤਾ ਕੁਝ ਜਿਹੜਾ ਜੀ ਉਹ ਸੁੱਕ ਪੁਕਾਈ ਰਹਿ ਗਿਆ। ਇਸ ਵਾਰੀ ਲਗਭਗ 13% ਹੀ ਜਿਹੜਾ ਜੀ ਉਹ ਮੀਂਹ ਪਿਆ। 5 ਸਾਲਾਂ ਦੇ ਦੌਰਾਨ ਜੂਨ ਤੋਂ ਸਤੰਬਰ ਮਹੀਨੇ ਦੌਰਾਨ ਬਰਸਾਤ ਸਭ ਤੋਂ ਘੱਟ ਜਿਹੜੀ ਹੈ ਜੀ ਉਹ ਰਹੀ ਆ। ਸਿਰਫ 13 ਦੇ ਵਿੱਚ ਹੀ ਬਰਸਾਤ ਜਿਹੜੀ ਹੈ ਜੀ ਥੋੜੀ ਜਿਹੀ ਜ਼ਿਆਦਾ ਸੀਗੀ। 12 ਦੇ ਵਿੱਚ ਬਰਸਾਤ 47% ਘੱਟ ਰਹੀ ਸੀ ਤੇ ਸੋਕੇ ਵਰਗੇ ਹਾਲਾਤ ਜਿਹੜੇ ਆ ਜੀ ਉਹ ਬਣ ਗਏ ਸੀਗੇ। ਇਸ ਵਾਰੀ ਸਿਰਫ ਜਿਹੜਾ ਜੀ ਇਹ ਮਾਝੇ ਦੇ ਵਿੱਚ ਮੀਂਹ ਜ਼ਰੂਰ ਜਿਹੜੇ ਆ ਉਹ ਪਏ ਆ। ਬਾਕੀ ਥਾਂ ਦੇ ਉੱਤੇ ਉਹ ਚਾਹੇ ਦੁਆਬਾ ਹੈ ਚਾਹੇ ਮਾਲਵਾ ਹੈ, ਇੱਥੇ ਮੌਨਸੂਨ ਜਿਹੜੀ ਹੈ ਜੀ ਉਹ ਸੁੱਕ ਪੁਕੀ ਤਕਰੀਬਨ ਲੰਘ ਗਈ। ਧਰਤੀ ਦੇ ਹੇਠੋਂ ਜਿਹੜੀਆਂ ਪਾਣੀ ਕੱਢਣ ਦੇ ਵਾਸਤੇ ਮੋਟਰਾਂ ਨੇ ਉਹ 20 ਤੋਂ 30 ਫੁੱਟ ਹੋਰ ਡੂੰਘੀਆਂ ਜਿਹੜੀਆਂ ਜੀ ਉਹ ਚਲੇ ਗਈਆਂ, ਭਾਵ ਕਿ ਉਹ ਕਰਨੀਆਂ ਪੈ ਗਈਆਂ। ਪਾਣੀ ਉੱਪਰ ਵਾਲਾ ਜਿਹੜਾ ਸੀਗਾ ਜੀ ਉਹ ਘਟ ਗਿਆ। ਮੀਂਹ ਜਿਹੜੇ ਉਹ ਨਾ ਪੈਣ ਕਰਕੇ ਇਹ ਜਿਹੜਾ ਜੀ
ਪੂਰਾ ਸਾਲ ਹੁਣ ਭੁਗਤਣਾ ਪਊਗਾ ਤੇ ਅਗਲੇ ਸਾਲ ਜੁਲਾਈ ਦੇ ਵਿੱਚ ਜਿਹੜੀ ਹੈ ਜੀ ਉਹ ਮੌਨਸੂਨ ਦੇ ਉੱਤੇ ਆਸ ਰਹੂਗੀ। ਮਾਨਸਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਇਸ ਵਾਰੀ ਮੀਂਹ ਬਹੁਤ ਘੱਟ ਪਏ ਔਰ ਮੀਂਹ ਘੱਟ ਪੈਣ ਦੀ ਵਜ੍ਹਾ ਕਰਕੇ ਨਰਮੇ ਦੇ ਉੱਤੇ ਸੁੰਡੀ ਤੇ ਚਿੱਟੇ ਮੱਛਰ ਦਾ ਹਮਲਾ ਜਿਹੜਾ ਸੀਗਾ ਜੀ ਉਹ ਜ਼ਿਆਦਾ ਵਧਿਆ। ਘੱਟ ਮੀਂਹ ਕਰਕੇ ਨਰਮਾ ਬੀਜਣ ਵਾਲੇ ਕਿਸਾਨਾਂ ਦੇ ਜਿਹੜੇ ਆ ਜੀ ਉਹ ਸੁਪਨੇ ਟੁੱਟੇ ਔਰ ਜੇ ਕਿਤੇ ਮਾੜਾ ਮੋਟਾ ਜਿਹੜਾ ਮੀਂਹ ਪਿਆ ਉਹ ਇੰਨੀ ਤੇਜ਼ ਪਿਆ ਕਿ ਉਹਨੇ ਬਹੁਤਾ ਨੁਕਸਾਨ ਜਿਹੜਾ ਸੀਗਾ ਉਹ ਕਰ ਦਿੱਤਾ। ਸੋ ਮੌਨਸੂਨ ਵੀ ਜਿਹੜੀ ਸੀਗੀ ਜੀ ਉਹ ਕਿਸਾਨਾਂ ਨੂੰ ਇਸ ਵਾਰੀ ਦਗਾ ਦੇਗੀ। ਬੇਸ਼ੱਕ ਅਜੇ ਇਹਦੇ ਕੋਈ ਬਹੁਤੇ ਵੱਡੇ ਪ੍ਰਭਾਵ ਦਿਸ ਨਹੀਂ ਰਹੇ, ਇਹ ਪ੍ਰਭਾਵ ਜਿਹੜੇ ਆ ਜੀ ਅਗਲੇ 2-3 ਮਹੀਨਿਆਂ ਦੇ ਦੌਰਾਨ ਦਿਸਣੇ ਜਿਹੜੇ ਜੀ ਸਪਸ਼ਟ ਰੂਪ ਦੇ ਵਿੱਚ ਸ਼ੁਰੂ ਹੋ ਜਾਣਗੇ ਕਿ ਮੌਨਸੂਨ ਦਾ ਨਾ ਵਰਨਾ ਉਹ ਕਿੱਡੀ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਬਣੂਗੀ ਕਿਸਾਨਾਂ ਦੇ ਵਾਸਤੇ। ਜੀ ਜੀ ਬਿਲਕੁਲ, ਉਹੀ ਤਾਂ ਇੱਕ ਆਸ ਹੁੰਦੀ ਆ ਉਹਨਾਂ ਨੂੰ। ਤਾਂ ਅੱਗੇ ਆਪਾਂ ਇੱਕ ਜਿਮਨੀ ਚੋਣ ਹੋਣੀ ਆ ਜੀ ਗੁਰਦਾਸਪੁਰ ਦੇ ਵਿੱਚ, ਤੇ ਉਸ ਦੇ ਵਿੱਚ ਕਾਂਗਰਸ ਨੂੰ ਲੱਗ ਰਿਹਾ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਤਾਂ ਉਹ ਜ਼ਰੂਰ ਕੋਈ ਨਾ ਕੋਈ ਅਟਕਾ ਹੋਊਗਾ ਇਹਨਾਂ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜਿਹੜੇ ਕਾਂਗਰਸ ਨੇ ਡਿਊਰਿੰਗ ਆਪਣੇ ਵਿਧਾਨ ਸਭਾ ਚੋਣਾਂ ਦੇ ਜੋ ਕੁਛ ਜਿਹੜਾ ਜੀ ਉਹ ਬੋਲਿਆ ਸੀਗਾ ਉਹ ਕਿਤੇ ਨਾ ਕਿਤੇ ਉਹਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਹੁਣ ਵੀ ਬਣ ਰਿਹਾ ਔਰ ਜਿਹੜੀਆਂ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਵੀ ਇਹ ਪ੍ਰੋਬਲਮ ਜਿਹੜੀ ਆ ਜੀ ਉਹਨੂੰ ਆਉਣੀ ਆ। ਪਰ ਤੁਰੰਤ ਜਿਹੜੀ ਪ੍ਰੋਬਲਮ ਉਹਨੂੰ ਆ ਸਕਦੀ ਹੈ ਜੀ ਉਹ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਵਿੱਚ ਆ ਸਕਦੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜਿਹੜੀ ਜ਼ਿਮਨੀ ਚੋਣ ਜਿਹੜੀ ਵਿਨੋਦ ਖੰਨਾ ਦੀ ਮੌਤ ਕਰਕੇ ਖਾਲੀ ਹੋਈ ਆ, ਇਹਦੇ ਨਾਲ ਜਿਵੇਂ ਜਿਵੇਂ ਨੇੜੇ ਆ ਰਹੀ ਆ ਤਿਉਂ-ਤਿਉਂ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਕਾਂਗਰਸੀ ਆਗੂਆਂ ਨੇ ਜਿਹੜੇ ਜੀ ਇਸ ਏਰੀਏ ਦੇ ਵਿੱਚ ਬੜੇ ਐਲਾਨ ਕੀਤੇ ਸੀਗੇ ਕਿ ਜਿਹੜੇ ਝੂਠੇ ਪਰਜੇ ਕਰਾਉਣ ਵਾਲੇ ਅਕਾਲੀ ਭਾਜਪਾ ਆਗੂ ਨੇ ਉਹਨਾਂ ਨੂੰ ਸਿੱਖਾਂ ਦੇ ਪਿੱਛੇ ਬੰਦ ਕੀਤਾ ਜਾਊਗਾ। ਲੋਕ ਪੁੱਛਦੇ ਆ ਕਿ ਕੀ ਬਣਿਆ ਉਸ ਜਿਹੜੇ ਵਾਅਦੇ ਦਾ ਜਿਹੜੇ ਗੁਰਦਾਸਪੁਰ ਦੇ ਵਿੱਚ ਤੇ ਮਾਝੇ ਦੇ ਵਿੱਚ ਖਾਸ ਤੌਰ ਦੇ ਉੱਤੇ ਕੀਤੇ ਗਏ ਸੀਗੇ। ਇਹ ਮਾਮਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜ਼ਿਮਨੀ ਚੋਣ ਦੀਆਂ 2 ਦਿਨ ਦੀਆਂ ਜਿਹੜੀਆਂ ਤਿਆਰੀਆਂ ਦੀ ਪਹਿਲੀ ਸੱਦੀ ਮੀਟਿੰਗ ਦੇ ਵਿੱਚ ਉੱਠਿਆ ਜੀ। ਸਾਰਿਆਂ ਨੇ ਇਹ ਕਿਹਾ ਕਿ ਇਹ ਦੱਸਿਆ ਜਾਵੇ ਕਿ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਜੀ ਬੜਾ ਮਾੜਾ ਪਿਆ ਇਹਦਾ, ਕਿ ਤੁਸੀਂ ਵਾਅਦੇ ਜਿਹੜੇ ਕੀਤੇ ਸੀਗੇ ਕਿ ਜਿਨ੍ਹਾਂ ਨੂੰ 10 ਸਾਲ ਉਹਨਾਂ ਦੇ ਉੱਤੇ ਪਰਚੇ ਦਰਜ ਹੁੰਦੇ ਰਹੇ ਉਹਨਾਂ ਨੂੰ ਜਵਾਬਦੇਹੀ ਬਣਾਈ ਜਾਊਗੀ। ਹੁਣ ਕਿਸੇ ਨੂੰ ਕੋਈ ਜਵਾਬਦੇਹੀ ਜਿਹੜੀ ਹੈ ਜੀ ਬਣਾਈ ਨਹੀਂ ਗਈ। ਸਰਹੱਦੀ ਖੇਤਰ ਦੇ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ। ਕਾਂਗਰਸ ਨੇ ਜਿਹੜਾ ਜੀ ਵਾਅਦੇ ਮੁਤਾਬਕ ਇਸ ਸਮੱਸਿਆ ਦੇ ਉੱਤੇ ਕਾਬੂ ਪਾਉਣ ਲਈ ਟਾਸਕ ਫੋਰਸ ਤਾਂ ਜਿਹੜੀ ਬਣਾਤੀ ਜਿਹਨੇ ਚੰਗੇ ਨਤੀਜੇ ਵੀ ਕੱਢੇ। ਇਹ ਕਿਹਾ ਗਿਆ ਜੀ ਕਿ ਪਰ ਜਿਹੜਾ ਜੀ ਨਸ਼ਾ ਇਹ ਖਤਮ ਨਹੀਂ ਹੋਇਆ, ਬੰਦ ਨਹੀਂ ਹੋਇਆ, ਬਹੁਤਾ ਜਿਹੜਾ ਜੀ ਉਹ ਜਾਰੀ ਹੈ। ਇਹਦੇ ਕਰਕੇ ਇਹ ਵੀ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਕਾਂਗਰਸ ਨੂੰ ਦੇਣੇ ਪੈਣੇ ਆ ਜੀ। ਜਿਹੜੀ ਅਗਲੀ ਗੱਲ ਜਿਹੜੀ ਹੈ ਜੀ ਉਹ ਇਹ ਦੱਸੀ ਜਾ ਰਹੀ ਹੈ ਕਿ ਜਿਹੜੇ ਲੋਕ ਨੇ ਇਸ ਏਰੀਏ ਦੇ ਉਹ ਨੌਕਰੀਆਂ ਦੀ ਭਾਲ ਦੇ ਵਿੱਚ ਵੀ ਸੀਗੇ। ਜਿਹੜੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਜਿਹੜੀਆਂ ਪ੍ਰਾਈਵੇਟ ਕਾਲਜਸ ਤੇ ਯੂਨੀਵਰਸਿਟੀਜ਼ ਜਿਹੜੇ ਜੌਬ ਫੇਅਰ ਲਾਉਂਦੀਆਂ ਨੇ ਉਹੀ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਜਿਹੜੇ 40 ਵਿਧਾਇਕਾਂ ਨੇ ਚਿੱਠੀ ਲਿਖ ਕੇ ਦਿੱਤੀ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਜਿਹੜਾ ਮੰਗ ਪੱਤਰ ਦੇ ਰੂਪ ਦੇ ਵਿੱਚ ਸੀਗੀ ਕਿ ਇਸ ਏਰੀਏ ਦੇ ਨਾਲ ਸੰਬੰਧਿਤ ਜਿਹੜੇ ਸਾਬਕਾ ਮੰਤਰੀ ਨੇ ਉਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਰਾਜਨੀਤਿਕ ਕਿੜਾ ਕੱਢਣ ਦੇ ਵਾਸਤੇ ਕੋਈ ਜਿਹੜੀ ਆ ਜੀ ਇੱਦਾਂ ਦੀ ਕਾਰਵਾਈ ਨਹੀਂ ਕੀਤੀ ਜਾਊਗੀ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਸਵਾਲ ਜਿਹੜੇ ਨੇ ਬਹੁਤ ਵੱਡੇ ਬਣ ਕੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੀ ਜਿਹੜੀ ਪਾਰਟੀ ਹੈ, ਕਾਂਗਰਸ ਪਾਰਟੀ, ਉਹਦੇ ਮੂਹਰੇ ਆਉਣਗੇ, ਜਿਹਦਾ ਕਿ ਉੱਥੋਂ ਦੇ ਆਗੂਆਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ। ਇਹ ਵੀ ਦੂਸਰੀ ਗੱਲ ਇਹ ਵੀ ਹੈ ਜੀ ਕਿ ਜਿਹੜੇ ਕੋਈ ਵੀ ਨੇਤਾ ਉਹ ਰਿਸਕ ਲੈਣ ਨੂੰ ਤਿਆਰ ਨਹੀਂਗਾ, ਉਹ ਕਿਸੇ ਵੀ ਪਾਰਟੀ ਦਾ, ਕਿ ਇੱਥੋਂ ਚੋਣ ਕਿਉਂ ਲੜੀ ਜਾਵੇ ਜਦੋਂ ਕਿ 19 ਦੇ ਵਿੱਚ ਫੇਰ ਜਿਹੜੀ ਆ ਉਹ ਲੜਨੀ ਪੈਣੀ ਆ। 1.5 ਸਾਲ ਦੇ ਵਾਸਤੇ ਕੋਈ ਵਿਅਕਤੀ ਮਣਾ ਮੂੰਹ ਹੀ ਪੈਸੇ ਜਿਹੜਾ ਜੀ ਉਹ ਖਰਚਣੇ ਨਹੀਂ ਚਾਹੁੰਦਾ, ਕਿਉਂਕਿ ਇੱਕ ਤਾਂ ਚੋਣ ਮਹਿੰਗੀ ਬਹੁਤ ਹੁੰਦੀ ਆ, ਜ਼ਿਮਨੀ ਚੋਣ ਦੇ ਉੱਤੇ ਤਾਂ ਖਾਸ ਤੌਰ ਦੇ ਉੱਤੇ ਬੋਰੀਆਂ ਦੇ ਰੂਪ ਦੇ ਵਿੱਚ ਜਿਹੜੇ ਆ ਜੀ ਉਹ ਪੈਸੇ ਖਰਚ ਹੋ ਜਾਂਦੇ ਆ। ਇਸੇ ਕਰਕੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਵੇਖੀ ਜਾਂਦੀਆਂ ਨੇ ਕਿ ਪਹਿਲਾਂ ਉਹਨੂੰ ਐਲਾਨ ਕਰ ਲੈਣ ਦਿਓ ਉਮੀਦਵਾਰ ਦਾ, ਅਸੀਂ ਬਾਅਦ ਜਿਹੜਾ ਜੀ ਉਹ ਕਰਾਂਗੇ। ਉਮੀਦਵਾਰ ਦੀ ਭਾਲ ਜਿਹੜੀ ਆ ਜੀ ਔਖੀ ਹੋ ਰਹੀ ਆ, ਨਹੀਂ ਤਾਂ ਅਦਰਵਾਈਜ਼ ਤਾਂ ਇਹ ਹੁੰਦਾ ਕਿ ਉਮੀਦਵਾਰ ਜ਼ਿਆਦੇ ਹੁੰਦੇ ਆ ਤੇ ਜਿਹੜੇ ਜੀ ਉਹ ਪਾਠਕ ਕਈ ਕਿਸਮ ਦੇ ਪੈ ਜਾਂਦੇ, ਪਰ ਇਸ ਚੋਣ ਤੋਂ ਸਾਰੇ ਹੀ ਭੱਜ ਰਹੇ ਆ ਜੀ। ਬਿਲਕੁਲ ਜੀ, ਪਹਿਲਾਂ ਤਾਂ ਪੈਸੇ ਵੀ ਚੱਕੀ ਫਿਰਦੇ ਰਹਿੰਦੇ ਕਿ ਸਾਨੂੰ ਟਿਕਟ ਦੇ ਦਿਓ ਤੇ ਪੈਸੇ ਲੈ ਲਓ, ਪਤਾ ਨਹੀਂ ਕਿੰਨੇ ਕਰੋੜਾਂ 'ਚ ਸੀਟ ਵਿਕਦੀ ਹੈ। ਅਤੇ ਅੱਗੇ ਆਪਾਂ ਪਿਛਲੇ 10 ਸਾਲਾਂ ਦੇ ਵਿੱਚ ਇਹ ਗੱਲ ਸੁਣਦੇ ਆਏ ਹਾਂ ਕਿ ਪੰਜਾਬ ਨੰਬਰ 1 ਆ, ਬੇਸ਼ੱਕ ਡਰੱਗ ਹੀ ਹੋਵੇ ਉਹ ਪੰਜਾਬ ਨੰਬਰ 1 ਆ। ਅਤੇ ਹੁਣ ਜੇ ਬਲੂ ਵੇਲ ਦੀ ਗੱਲ ਕਰੀਏ, ਬਲੂ ਵੇਲ ਗੇਮ ਆ ਜਿਹੜੀ,
ਤੇ ਉਸ ਦਾ ਅਸਰ ਵੀ ਜ਼ਿਆਦਾ ਪੰਜਾਬ ਤੇ। ਬਿਲਕੁਲ ਜੀ, ਇਹ ਜਿਹੜੀ ਕਿਲਿੰਗ ਗੇਮ ਹੈ ਇਸ ਵੇਲੇ ਬੜੀ ਚਰਚਿਤ ਹੈ। ਬੱਚੇ ਦਾ ਸ਼ਿਕਾਰ ਜਿਹੜਾ ਉਹ ਹੋ ਰਹੇ ਨੇ, ਇਹ ਤੁਹਾਡੀ ਗੱਲ ਠੀਕ ਹੈ। ਇਸ ਮਾਮਲੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਇਹਦੀ ਸਰਚ ਸਭ ਤੋਂ ਵੱਧ ਕੀਤੀ ਜਾ ਰਹੀ ਦੱਸੀ ਦੀ ਹੈ ਜੀ। ਦੇਸ਼ ਦੇ ਵਿੱਚੋਂ ਪੰਜਾਬ ਦਾ 19ਵਾਂ ਨੰਬਰ ਹੈ ਤੇ ਪੰਜਾਬ ਦੇ ਵਿੱਚੋਂ ਜਿਹੜਾ ਜੀ ਪਠਾਨਕੋਟ ਦਾ ਪਹਿਲਾ ਨੰਬਰ ਹੈ। ਗੂਗਲ ਦੀ ਜਿਹੜੀ ਜਾਣਕਾਰੀ ਹੈ ਜੀ ਉਹਦੇ ਮੁਤਾਬਕ ਮੌਤ ਦੀ ਇਹ ਖੇਡ ਜਿਹੜੀ ਬਲੂ ਵੇਲ ਹੈ ਇੰਟਰਨੈਟ ਦੇ ਉੱਤੇ ਭਾਲ ਕਰਨ 'ਚ ਪਠਾਨਕੋਟੀਆਂ ਦਾ ਪਹਿਲਾ ਨੰਬਰ ਹੈ। ਖੰਨਾ ਸ਼ਹਿਰ ਜਿਹੜਾ ਜੀ ਦੂਜੇ ਨੰਬਰ ਦੇ ਉੱਤੇ ਆ। ਇੱਕ ਹਫ਼ਤੇ ਦੇ ਰੁਝਾਨ ਦੇ ਮੁਤਾਬਕ ਜੀ ਇਹ ਖੇਡ ਲੱਭਣ ਦੇ ਵਿੱਚ ਪੰਜਾਬ ਦਾ ਦੇਸ਼ ਦੇ ਵਿੱਚੋਂ 19ਵਾਂ ਨੰਬਰ ਹੈ। ਪਿਛਲੇ 1 ਮਹੀਨੇ ਦੇ ਦੌਰਾਨ ਪੰਜਾਬ ਦਾ 20ਵਾਂ ਨੰਬਰ ਸੀਗਾ। ਭਾਵ ਕਿ ਜਿੰਨੀਆਂ ਇਹਦੀਆਂ ਖਬਰਾਂ ਲੱਗ ਰਹੀਆਂ ਨੇ, ਖਬਰਾਂ ਸਾਹਮਣੇ ਆ ਰਹੀਆਂ ਨੇ, ਤਿਉਂ ਇਹ ਜਿਹੜੀ ਗੇਮ ਹੈ ਇਹਨੂੰ ਲੱਭਣ ਦਾ ਰੁਝਾਨ ਜਿਹੜਾ ਜੀ ਉਹ ਵੱਧ ਰਿਹਾ। ਪਠਾਨਕੋਟ ਦੇ ਵਿੱਚ ਪਿਛਲੇ ਦਿਨੀ ਇੱਕ ਬੱਚੇ ਨੂੰ ਮਾਪਿਆਂ ਨੇ ਬਚਾ ਤਾਂ ਲਿਆ ਸੀਗਾ, ਜਦੋਂ ਕਿ 20 ਹੋਰ ਬੱਚੇ ਇਸ ਖੇਡ ਦੇ ਵਿੱਚ ਫਸੇ ਹੋਣ ਦੀ ਗੱਲ ਜਿਹੜੀ ਜੀ ਉਹ ਸਾਹਮਣੇ ਆਈ ਆ। ਔਰ ਇਹ ਖੇਡ ਜਿਹਦੇ 50 ਟੀਚੇ ਹੁੰਦੇ ਆ ਤੇ ਆਖਰੀ ਟੀਚਾ ਜਿਹੜਾ ਜੀ ਉਹ ਖੁਦਕੁਸ਼ੀ ਦੇ ਤਰੀਕੇ ਦੱਸਦਾ ਹੈ। ਗੂਗਲ ਟ੍ਰੈਂਡਸ ਜਿਹੜਾ ਜੀ ਉਹ ਇਹ ਦੱਸਦਾ ਹੈ ਕਿ ਪਿਛਲੇ 1 ਮਹੀਨੇ ਦੇ ਦੌਰਾਨ ਪੰਜਾਬ ਦੇ ਵਿੱਚ ਇੰਟਰਨੈਟ ਦੇ ਉੱਤੇ ਇਹ ਖੇਡ ਲੱਭਣ ਸੰਬੰਧੀ ਲੁਧਿਆਣਾ ਪਹਿਲੇ ਤੇ ਦੇਸ਼ ਦੇ ਵਿੱਚੋਂ 17ਵੇਂ ਨੰਬਰ ਦੇ ਉੱਤੇ ਸੀਗਾ। ਪਰ ਹਫ਼ਤੇ ਦੇ ਵਿੱਚ ਜਿਹੜਾ ਜੀ ਸੂਬੇ ਦੇ ਵਿੱਚੋਂ ਪਠਾਨਕੋਟ ਸਿਖਰ ਦੇ ਉੱਤੇ ਪਹੁੰਚ ਗਿਆ। ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਨਾਲ ਸੰਬੰਧਿਤ 1-2 ਕੇਸ ਸਾਹਮਣੇ ਆਏ ਸੀਗੇ। ਹੁਣ ਮਾਪੇ ਜਿਹੜੇ ਆ ਜੀ ਉਹ ਕਾਫੀ ਡਰੇ ਹੋਏ ਆ। ਸਕੂਲ ਅਧਿਆਪਕ ਵੀ ਜਿਹੜੇ ਆ ਜੀ ਉਹ ਬੱਚਿਆਂ ਦੇ ਉੱਤੇ ਨਿਗਾਹ ਰੱਖ ਰਹੇ ਆ। ਪਿਛਲੇ 1 ਹਫ਼ਤੇ ਦੇ ਰੁਝਾਨ ਦੇ ਅਨੁਸਾਰ ਜੰਮੂ ਕਸ਼ਮੀਰ ਪਹਿਲੇ ਨੰਬਰ ਤੇ ਆ, ਚੰਡੀਗੜ੍ਹ ਦਾ 20ਵਾਂ ਨੰਬਰ ਹੈ। ਪੰਜਾਬ ਦੇ ਸ਼ਹਿਰਾਂ ਦਾ 1 ਹਫ਼ਤੇ ਦਾ ਰੁਝਾਨ ਦੇਖੀਏ ਤਾਂ ਪਠਾਨਕੋਟ, ਖੰਨਾ ਤੋਂ ਬਾਅਦ ਬਟਾਲਾ ਤੀਜੇ ਨੰਬਰ ਦੇ ਉੱਤੇ ਆ ਤੇ ਮੁਕਤਸਰ ਦਾ 4ਥਾ ਨੰਬਰ ਹੈ। ਗੋਬਿੰਦਗੜ੍ਹ 5ਵੇਂ, ਜ਼ੀਰਕਪੁਰ 6ਵੇਂ ਤੇ ਖਰੜ ਜਿਹੜਾ ਜੀ ਉਹ 7ਵੇਂ ਨੰਬਰ ਦੇ ਉੱਤੇ ਆ। ਪੰਜਾਬ ਦੇਸ਼ ਦੇ ਵਿੱਚੋਂ 15ਵੇਂ ਨੰਬਰ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ, ਜਿਹੜਾ ਕਿ ਇਸ ਗੇਮ ਨੂੰ ਸਰਚ ਕਰਨ ਵਾਲਾ। ਭਾਵ ਕਿ ਬੱਚਿਆਂ ਦੇ ਵਿੱਚ ਰੁਝਾਨ ਜਿਹੜਾ ਜੀ ਇਹ ਘਟਿਆ ਨਹੀਂ, ਬਲਕਿ ਇਹ ਪ੍ਰਵਿਰਤੀ ਜਿਹੜੀ ਆ ਜੀ ਉਹ ਤੇਜ਼ੀ ਦੇ ਨਾਲ ਵੱਧਦੀ ਤੁਰੀ ਜਾ ਰਹੀ ਹੈ। ਜਿਹੜੇ ਮਾਹਰ ਨੇ, ਬੱਚਿਆਂ ਦੇ ਮਾਹਰ ਨੇ, ਉਹ ਇਹ ਕਹਿ ਰਹੇ ਆ ਕਿ ਮਾਪਿਆਂ ਦੀ ਇਹ ਡਿਊਟੀ ਬਣਦੀ ਆ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨੇੜੋਂ ਨਿਗਾਹ ਰੱਖਣ ਔਰ ਖਾਸ ਤੌਰ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿਣ ਤੇ ਇਹ ਜਿਹੜੀ ਗੇਮ ਜਿਹੜੀ ਕਿ ਮੌਤ ਵੱਲ ਨੂੰ ਲੈ ਜਾਂਦੀ ਹੈ ਬੱਚਿਆਂ ਨੂੰ, ਉਹਦੇ ਬਾਰੇ ਦੇ ਵਿੱਚ ਡਿਸਕਸ ਕਰਨ, ਉਹਨੂੰ ਲੁਕਾਉਣ ਨਾ ਕਿ ਇਸ ਗੇਮ ਦਾ ਨਾਮ ਨਹੀਂ ਲੈਣਾ। ਜਿਵੇਂ ਅਕਸਰ ਮਾਪੇ ਜਿਹੜੇ ਪੰਜਾਬੀ ਮਾਪੇ ਕਹਿੰਦੇ ਆ ਕਿ ਫਲਾਨੀ ਜਿਹੜੀ ਚੀਜ਼ ਆ ਉਹਦਾ ਨਾਮ ਨਹੀਂ ਲੈਣਾ, ਉਹਦੀ ਡਿਸਕਸ ਕਰਨੀ ਜਿਹੜੀ ਹੈ ਜੀ ਉਹ ਜ਼ਰੂਰੀ ਆ। ਉਹਦੇ ਪੈਣ ਵਾਲੇ ਮਾੜੇ ਪ੍ਰਭਾਵ ਜਿਹੜੇ ਆ ਉਹ ਦੱਸਣੇ ਜ਼ਰੂਰੀ ਆ, ਇਹ ਮਾਹਰ ਕਹਿ ਰਹੇ। ਹਾਂਜੀ ਬਿਲਕੁਲ, ਸਾਡੇ ਵਿੱਚ ਇਹ ਪ੍ਰੋਬਲਮ ਹੈ ਕਿ ਜਿਹੜੀ ਗੱਲ ਮਾੜੀ ਹੁੰਦੀ ਆ ਉਹਨੂੰ ਅਸੀਂ ਕਰਦੇ ਨਹੀਂ, ਡਿਸਕਸ ਨਹੀਂ ਕਰਦੇ ਹੈਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੰਬੇ ਦੇ ਵਿੱਚ ਇੱਕ ਬੰਦੇ ਨੂੰ ਆਪਣਾ ਘਰ ਖਾਲੀ ਕਰਾਉਣ ਲਈ 48 ਸਾਲ ਉਸ ਨੂੰ ਵੇਟ ਕਰਨੀ ਪਈ ਹੈ। ਬਿਲਕੁਲ ਜੀ, ਪਾਤਰ ਸਾਹਿਬ ਦਾ ਜਿਹੜਾ ਸ਼ੇਰ ਹੈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਉਹ ਇਹ ਉਸੇ ਸ਼ੇਰ ਦੀ ਇੱਕ ਤਰਜਮਾਨੀ ਕਰਦਾ ਜਿਹੜਾ ਜੀ ਇਹ ਕੇਸ ਹੈ ਕਿ ਮੁੰਬਈ ਦਾ ਜਿਹੜਾ ਇੱਕ ਪਰਿਵਾਰ ਸੀਗਾ ਜੀ, ਉਹਨੂੰ ਕਿਰਾਏ ਦੇ ਉੱਤੇ ਦਿੱਤਾ ਆਪਣਾ ਮਕਾਨ ਜਿਹੜਾ ਸੀਗਾ ਉਹਨੂੰ ਖਾਲੀ ਕਰਾਉਣ ਲਈ 48 ਸਾਲ ਕਾਨੂੰਨੀ ਲੜਾਈ ਜਿਹੜੀ ਹੈ ਜੀ ਉਹ ਲੜਨੀ ਪਈ। ਔਰ ਉਹਨੇ 1967 ਦੇ ਵਿੱਚ ਇੱਕ ਕਮਰਾ ਜਿਹੜਾ ਫਲੈਟ, ਇੱਕ ਕਮਰੇ ਦਾ ਫਲੈਟ ਜਿਹੜਾ ਸੀਗਾ ਉਹ ਦਿੱਤਾ ਸੀਗਾ ਜੀ ਕਿਰਾਏ ਦੇ ਉੱਤੇ। ਇਹਦਾ ਮਾਲਕ ਨਵੀਨ ਚੰਦਰ ਨਾਨਜੀ ਇਨਸਾਫ ਉਡੀਕਦਾ ਦੁਨੀਆ ਤੋਂ ਤੁਰ ਗਿਆ। ਉਹਦੇ ਤੋਂ ਬਾਅਦ ਕਾਨੂੰਨੀ ਵਾਰਸਾਂ ਨੂੰ ਇਨਸਾਫ ਲਈ ਜਿਹੜੀ ਜੀ ਉਹ ਲਗਾਤਾਰ ਲੜਾਈ ਲੜਨੀ ਪਈ, ਠੋਕਰਾਂ ਖਾਣੀਆਂ ਪਈਆਂ। ਪਿਛਲੇ ਹਫ਼ਤੇ ਮੁੰਬਈ ਦੀ ਜਿਹੜੀ ਹਾਈ ਕੋਰਟ ਆ ਉਹਦੇ ਸਿੰਗਲ ਬੈਂਚ ਨੇ ਕਿਰਾਏਦਾਰਾਂ ਨੂੰ ਸੇਵਰੀ ਇਲਾਕੇ ਦੇ ਵਿੱਚ ਇਸ ਫਲੈਟ ਨੂੰ 12 ਹਫ਼ਤਿਆਂ ਦੇ ਅੰਦਰ ਖਾਲੀ ਕਰਨ ਦਾ ਹੁਕਮ ਦਿੱਤਾ। ਜਿਹੜੇ ਜਸਟਿਸ ਜਿਨ੍ਹਾਂ ਨੇ ਫੈਸਲਾ ਸੁਣਾਇਆ ਉਹਨਾਂ ਨੇ ਨਿਆਂ ਪ੍ਰਣਾਲੀ ਦੇ ਉੱਤੇ ਅਫਸੋਸ ਜ਼ਾਹਰ ਕੀਤਾ। ਇਹ ਕਿਹਾ ਜੀ ਕਿ 48 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਕੇਸ ਨਿਆਂ ਪ੍ਰਣਾਲੀ ਦੀ ਜ਼ਮੀਰ ਨੂੰ ਝੰਜੋੜਨ ਵਾਲਾ ਹੈ। ਇਸ ਫੈਸਲੇ ਦੇ ਵਿੱਚ ਉਹਨਾਂ ਨੇ ਲਿਖਿਆ ਜਵਾਬਦੇਹ ਧਿਰ ਦੇ ਵੱਲੋਂ ਮੁਕੱਦਮੇ ਦੀ ਗੋਲਡਨ ਜੁਬਲੀ ਦਾ ਜਸ਼ਨ ਮਨਾਇਆ ਜਾਣਾ ਸੀਗਾ ਜਦੋਂ ਕਿ ਪਟੀਸ਼ਨਰ ਇਨਸਾਫ ਦੀ ਝਾਕ ਦੇ ਵਿੱਚ ਬੈਠਾ ਸੀਗਾ। ਇਹ ਉਹਨਾਂ ਨੇ ਫੈਸਲੇ ਦੇ ਵਿੱਚ ਜਿਹੜਾ ਜੀ ਉਹ ਲਿਖਿਆ। ਪਟੀਸ਼ਨ ਦੇ ਮੁਤਾਬਕ ਨਾਨਜੀ ਨੇ 1969 ਦੇ ਵਿੱਚ ਹੇਠਲੀ ਅਦਾਲਤ ਦਾ ਕੁੰਡਾ ਖੜਕਾਇਆ ਜਦੋਂ ਕਿਰਾਏਦਾਰ ਜੀਵਰਾਜ ਬਾਂਜੀ ਨੇ ਮਕਾਨ ਖਾਲੀ ਕਰਨ ਸੰਬੰਧੀ ਨੋਟਿਸਾਂ ਨੂੰ ਇਗਨੋਰ ਕਰਤਾ। ਔਰ ਇਹ ਨੋਟਿਸ ਉਹਦੇ ਵੱਲੋਂ ਇਸ ਫਲੈਟ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪੱਕੀਆਂ ਤਬਦੀਲੀਆਂ ਕੀਤੇ ਜਾਣ ਦੇ ਆਧਾਰ ਦੇ ਉੱਤੇ ਮਕਾਨ ਖਾਲੀ ਕਰਨ ਲਈ ਦਿੱਤੇ ਗਏ ਸੀਗੇ। ਭਾਂਜੀ ਨੇ ਹੇਠਲੀ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਹਨੇ ਆਰਜ਼ੀ ਉਸਾਰੀ ਕੀਤੀ ਹੈ। ਆਰਜ਼ੀ ਢਾਂਚਾ ਬੰਬੇ ਰੈਂਟ ਐਕਟ
ਤਹਿਤ ਮਕਾਨ ਖਾਲੀ ਕਰਾਉਣ ਲਈ ਜਾਇਜ਼ ਨਹੀਂ। 1 ਮਹੀਨੇ ਬਾਅਦ ਨਾਨਜੀ ਨੂੰ ਪਤਾ ਲੱਗਿਆ ਕਿ ਜਿਹੜਾ ਜਿਹਨੂੰ ਉਹਨੇ ਕਿਰਾਏ ਤੇ ਦਿੱਤਾ ਸੀ ਭਾਂਜੀ, ਉਹਦੀ ਪਤਨੀ ਤੇ 5 ਬੱਚੇ ਵਡਾਲਾ ਇਲਾਕੇ ਦੇ ਵਿੱਚ ਕਿਸੇ ਹੋਰ ਥਾਂ ਰਹਿਣ ਲੱਗੇ ਨੇ ਤੇ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਸੇਵਰੀ ਇਲਾਕੇ ਵਾਲੇ ਇਸ ਫਲੈਟ ਨੂੰ ਜਿਹੜੇ ਉਹਨਾਂ ਦੀ ਦੁਕਾਨ ਦੇ ਉੱਤੇ ਕੰਮ ਕਰਦੇ ਸੀ ਉਹਨਾਂ ਲਈ ਕੰਟੀਨ ਵਜੋਂ ਜਿਹੜਾ ਉਹ ਵਰਤਿਆ ਜਾ ਰਿਹਾ। ਅਦਾਲਤ ਦੇ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਗਿਆ। ਹੇਠਲੀ ਅਦਾਲਤ ਨੇ 1984 ਦੇ ਵਿੱਚ ਫਲੈਟ ਖਾਲੀ ਕਰਨ ਦਾ ਹੁਕਮ ਕੀਤਾ, ਪਰ ਜਿਹੜਾ ਜਿਹਦੇ ਕੋਲੇ ਫਲੈਟ ਸੀਗਾ ਜੀ ਉਹਨੇ ਮੁੰਬਈ ਛੋਟੇ ਮਸਲਿਆਂ ਵਾਲੇ ਅਦਾਲਤ ਦੇ ਪੀਲਟ ਬੈਂਚ ਦੇ ਵਿੱਚ ਇਹਨੂੰ ਫੈਸਲੇ ਨੂੰ ਪਲਟ ਦਿੱਤਾ। ਨਾਨਜੀ ਦੀਆਂ ਦਲੀਲਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। 1998 ਦੇ ਵਿੱਚ ਨਾਨਜੀ ਦੇ ਪੁੱਤਰਾਂ ਨੇ ਇਨਸਾਫ ਲਈ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ। ਹਾਈ ਕੋਰਟ ਅਪੀਲ ਪੈਂਡਿੰਗ ਸੀ ਤਾਂ ਜਿਹੜਾ ਜੀ ਇਹਦੀ ਬੰਦੇ ਦੀ ਮੌਤ ਹੋ ਗਈ ਔਰ ਇਹ ਫਲੈਟ ਫਿਰ ਉਹਦੇ 2 ਪੁੱਤਰਾਂ ਦੇ ਕਬਜ਼ੇ ਦੇ ਵਿੱਚ ਰਿਹਾ ਔਰ 4 ਸਤੰਬਰ ਨੂੰ ਜਸਟਿਸ ਕੁਲਕਰਨੀ ਨੇ ਇਸ ਮਾਮਲਿਆਂ ਦੇ ਬਾਰੇ ਦੇ ਵਿੱਚ ਅਦਾਲਤੀ ਫੈਸਲਾ ਜਿਹੜਾ ਸੀਗਾ ਜੀ ਉਹ ਪਲਟਣ ਦੇ ਹੁਕਮ ਨੂੰ ਗਲਤ ਠਹਿਰਾਇਆ। ਇਹ ਕਿਹਾ ਜੀ ਕਿ 12 ਹਫ਼ਤਿਆਂ ਦੇ ਵਿੱਚ ਜਿਹੜਾ ਜੀ ਇਹ ਫਲੈਟ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਵੇ। 48 ਸਾਲ 48 ਈਅਰਸ ਜਿਹੜੇ ਜੀ ਉਹ ਲੱਗੇ ਇਹਦੇ ਮਾਲਕਾਂ ਨੂੰ ਇਹ ਦੱਸਣ ਦੇ ਵਾਸਤੇ ਕਿ ਉਹ ਫਲੈਟ ਦੇ ਮਾਲਕ ਨੇ ਔਰ ਜਿਹਨੂੰ ਇਹ ਦਿੱਤਾ ਸੀ ਕਿਰਾਏ ਦੇ ਉੱਤੇ ਉਹ ਗੈਰ ਕਾਨੂੰਨੀ ਰਹਿ ਰਿਹਾ ਸੀ। ਬਿਲਕੁਲ ਜੀ, ਸਭ ਕੁਝ ਸੰਭਵ ਹੈ ਭਾਰਤ ਮਹਾਨ ਵਿੱਚ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਕਰਦੇ ਨੇ ਖਬਰਾਂ। ਇਸੇ ਤਰ੍ਹਾਂ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।